ਹਰਜੋਤ ਸਿੰਘ ਜੀ, ਇਸ ਟਾਈਮ ਅਮਰੀਕਾ ਦੇ ਜਿਹੜੇ H1B ਦੀ ਸਖਤੀ ਨੂੰ ਲੈ ਕੇ ਜਿਹੜੀ ਐਕਸਟੈਂਡਡ ਸਕਰੀਨਿੰਗ ਆ ਉਸ ਨੂੰ ਲੈ ਕੇ ਭਾਰਤ ਵਾਲੇ ਖਾਸੇ ਜਿਹੜੇ ਉਹ ਪਰੇਸ਼ਾਨ ਹੋਏ ਪਏ ਆ। ਭਾਰਤ ਵਾਲੇ ਜਿਹੜੇ ਆ ਉਹ ਹੁਣ ਅਮਰੀਕਾ ਨੂੰ ਚਿੱਠੀਆਂ ਜਾਂ ਦੁਹਾਈ ਜਿਹੜੀ ਉਹ ਇਸ ਗੱਲੋਂ ਪਾ ਰਹੇ ਆ ਵੀ ਭਾਈ ਕਹਿੰਦੇ ਵੀ ਤੁਸੀਂ ਧੱਕਾ ਕਰ ਰਹੇ ਆ, ਜ਼ਿਆਦਾ ਵਕਤ ਜਿਹੜਾ ਉਹ ਲੱਗ ਰਿਹਾ ਆ, ਜਿਹੜੀਆਂ ਸਕੈਜੂਲਿੰਗ ਅਪੁਆਇੰਟਮੈਂਟਸ ਦੀ ਸਮੇਂ ਸਿਰ ਨਾ ਹੋਣ ਕਰਕੇ ਲੋਕਾਂ ਨੂੰ ਖਾਸਾ ਪਰੇਸ਼ਾਨ ਹੋਣਾ ਪੈ ਰਿਹਾ ਆ। ਅਮਰੀਕਾ ਨੂੰ ਇਹ ਪਤਾ ਵੀ ਇਹ ਇੱਕ ਰਗ ਹੈਗੀ ਆ ਭਾਰਤ ਦੀ, ਜਿਸ ਦੇ ਜ਼ਰੀਏ ਇਹ ਜਦੋਂ ਬਾਂਹ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਮਰੋੜ ਰਹੇ ਆ ਤਾਂ ਜੋ ਆਪਣੀ ਇੱਛਾ ਦੇ ਅਨੁਸਾਰ ਵੀ ਇਹਨਾਂ ਦੇ ਕੋਲੋਂ ਕੁਝ ਚੀਜ਼ਾਂ ਜਿਹੜੀਆਂ ਉਹ ਕਰਵਾਈਆਂ ਜਾ ਸਕਣ ਜਾਂ ਆਪਣੇ ਸਾਂਚੇ ਦੇ ਵਿੱਚ ਇਹਨਾਂ ਨੂੰ ਢਾਲਿਆ ਜਾ ਸਕੇ। ਹੁਣ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਂ ਇੱਕ ਸੰਬੋਧਨ ਕਰਕੇ ਕਿਹਾ ਵੀ ਅਸੀਂ ਇਸ ਇਸ਼ੂ ਨੂੰ ਅਮਰੀਕਾ ਦੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਚੁੱਕ ਰਹੇ ਹਾਂ, ਕਿਉਂਕਿ H1B ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਹ ਭਲਿਓ ਲੋਕੋ ਵੀ ਇੱਥੇ ਤਾਂ ਅੱਗੇ ਅਮਰੀਕਾ ਫਸਟ ਦੀ ਦੁਹਾਈ ਪਈ ਆ, ਉਹ ਕਹਿੰਦੇ ਆ ਵੀ ਬੰਦਾ ਹੀ ਕੋਈ ਨਹੀਂ ਰੱਖਣਾ। ਹੁਣੇ ਅਦਾਲਤ ਨੇ H1B ਦੇ ਉੱਤੇ $1 ਲੱਖ ਦੀ ਜਿਹੜੀ ਫੀਸ ਆ ਉਹ ਲੱਗੇ ਰਹਿਣ ਨੂੰ ਬਰਕਰਾਰ ਜਿਹੜਾ ਉਹ ਕਰ ਦਿੱਤਾ, ਜਦ ਕਿ ਤਕਰੀਬਨ ਅੱਧੇ ਸੂਬਿਆਂ ਨੇ, ਅਮਰੀਕਾ ਦੇ ਅੱਧੇ ਸੂਬਿਆਂ ਨੇ ਉਸ ਫੈਸਲੇ ਦੇ ਉਲਟ ਲਾਸੂਟ ਜਿਹੜਾ ਉਹ ਫਾਈਲ ਕੀਤਾ ਹੋਇਆ ਸੀਗਾ। ਸੋ ਇਹਨਾਂ ਨੂੰ ਇੰਟਰਵਿਊਜ਼ ਰੀਸਕੈਜੂਲ ਹੋਣ ਦੀ ਹੀ ਜਿਹੜੀ ਆ ਉਹ ਪਰੇਸ਼ਾਨੀ ਜ਼ਿਆਦਾ ਜਿਹੜੀ ਉਹ ਸਤਾ ਰਹੀ ਹੈਗੀ ਆ। ਇੱਥੇ ਤਾਂ ਦੁਹਾਈ ਇੱਥੋਂ ਤੱਕ ਪਈ ਆ, ਮਾਗਾ ਦਾ ਇੱਕ ਫੈਕਟਰ ਤਾਂ ਇਦਾਂ ਦਾ ਆ, ਉਹ ਕਹਿੰਦੇ ਵੀ JD ਵੈਂਸ ਤੇ ਜੇ ਗਵਰਨਰ ਨਿਊਸਮ ਦੀ ਇਲੈਕਸ਼ਨ ਆਉਂਦੀ ਆ ਤੇ ਵੋਟ ਅਸੀਂ JD ਵੈਂਸ ਨੂੰ ਇਸ ਲਈ ਨਹੀਂ ਪਾਉਣੀ ਕਿਉਂਕਿ ਇਹਨੇ ਭਾਰਤੀ ਮੂਲ ਦੀ ਜਨਾਨੀ ਦੇ ਨਾਲ ਵਿਆਹ ਕਿਹਾ, ਨਿਆਣੇ ਇਹਦੇ ਟੋਟਲ ਵਾਈਟ ਨਹੀਂ, ਕਹਿੰਦੇ ਵੀ ਅਸੀਂ ਤਾਂ ਗਵਰਨਰ ਨਿਊਸਮ ਨੂੰ ਇਸ ਗੱਲੋਂ ਵੋਟ ਪਾ ਦੇਣੀ ਵੀ ਕਿਉਂਕਿ ਆਲ ਵਾਈਟ ਫੈਮਿਲੀ ਆ। ਪਰ ਇਹ ਆ ਵੀ ਭਾਰਤ ਦੀਆਂ ਇਸ ਟਾਈਮ H1B ਦੇ ਕਰਕੇ ਵੀ ਕਹਿ ਸਕਦੇ ਆ ਵੀ ਚੀਕਾਂ ਜਿਹੜੀਆਂ ਉਹ ਨਿਕਲ ਰਹੀਆਂ ਆ। ਲੋਕ ਚਾਹੇ ਉਹ ਅਮਰੀਕਨ ਕੰਪਨੀਆਂ ਦੇ ਲਈ ਕੰਮ ਕਰਦੇ ਸੀਗੇ, ਪਰ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ H1B ਦੇ ਅਧੀਨ ਬਹੁਤ ਜ਼ਿਆਦਾ ਉਹਦੇ ਕਰਕੇ ਸਕੈਮ ਹੋਏ, ਫਰਾਡ ਹੋਏ, ਨਕਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਅਮਰੀਕਾ 'ਚ ਲੋਕ ਦਾਖਲ ਹੋਏ, ਅਮਰੀਕੀ ਲੋਕਾਂ ਦੀ ਜੌਬ ਉਹਨਾਂ ਨੂੰ ਮਿਲਣ ਦੀ ਥਾਂ ਤੇ ਇਹਨਾਂ ਲੋਕਾਂ ਨੇ ਜਿਹੜੀ ਜੌਬ ਆ ਉਹ ਲਈ। H1B ਦਾ ਲੋਟਰੀ ਸਿਸਟਮ ਇਸ ਲਈ ਉਹਨਾਂ ਨੇ ਹੁਣ ਚੇਂਜ ਕਰ ਦਿੱਤਾ ਤੇ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੀ ਜਿਹੜੀ ਸਕਰੀਨਿੰਗ ਆ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਆ। ਕੱਲ ਜੋ ਭਾਰਤ ਦੇ ਵਿੱਚ ਕ੍ਰਿਸਮਸ ਮੌਕੇ ਕਿਸ ਤਰੀਕੇ ਦੇ ਨਾਲ ਕ੍ਰਿਸਚਨ ਧਰਮ ਦੇ ਉਲਟ ਉਹਨਾਂ ਦੇ ਦੁਆਰਾ ਜਿਹੜੀਆਂ ਕਾਰਵਾਈਆਂ ਹੋਈਆਂ ਆ, ਇਹ ਨਜ਼ਰ ਰੱਖ ਰਹੇ ਆ ਜਿਹੜੇ ਕੰਜ਼ਰਵੇਟਿਵਸ ਆ, ਉਹ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਨਜ਼ਰ ਜਿਹੜੇ ਉਹ ਰੱਖ ਰਹੇ ਆ। ਇਹਦਾ ਕੀ ਨੁਕਸਾਨ ਜਿਹੜਾ ਹੋਰ ਝੱਲਣਾ ਪੈ ਸਕਦਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜੋ ਹਿੰਦੂਤਵ ਦਾ ਪ੍ਰੋਜੈਕਟ ਉੱਥੇ ਚੱਲਿਆ ਹੋਇਆ ਆ, ਉਹਦੇ ਅਧੀਨ ਜਦੋਂ ਮਾਈਨੋਰਟੀਜ਼ ਦੇ ਨਾਲ ਉੱਥੇ ਧੱਕਾ ਹੁੰਦਾ ਤੇ ਉਸ ਦਾ ਅਸਰ ਪੈਂਦਾ ਆ। ਬਾਕੀ ਚਾਹੇ ਉਹ ਟ੍ਰੇਡ ਡੀਲ ਨੂੰ ਲੈ ਕੇ ਤੁਸੀਂ ਹੁਣ ਕਹਿ ਲਓ, ਚਾਹੇ ਹੋਰ ਐਂਗਲਸ ਤੋਂ ਤੁਸੀਂ ਕਹਿ ਲਓ, ਪਰ H1B ਦੀ ਜਿਹੜੀ ਪੀੜਾ ਆ ਉਹ ਭਾਰਤ ਦੀ ਸਰਕਾਰ ਨੂੰ ਵੀ ਜਿਹੜੀ ਉਹ ਸਤਾ ਰਹੀ ਹੈਗੀ ਆ। ਇੱਕ ਡਿਵੈਲਪਿੰਗ ਨਿਊਜ਼ ਆ ਰਹੀ ਹੈਗੀ ਆ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੋਂ।